ਪੀਟਰ ਵਾਲੀਆਂ ਮਸ਼ੀਨਾਂ ਨੇ ਉਹ ਮੌਜੂਦ ਨੇ ਤੇ ਦੋਸਤ ਉਹਨਾਂ ਦੇ ਵਿੱਚ ਪਾਣੀ ਔਰ ਸਕਾਈਪ ਨੂੰ ਮਿਕਸ ਕਰਕੇ ਤੇ ਉਹ ਫਸਲ ਨੂੰ ਜਿਹੜੀ ਹੈ ਨਾ ਇਹ ਸਾਹਮਣੇ ਨਜ਼ਰ ਆਉਣ ਡਈ ਹੈ ਇਹਦੇ ਵਿੱਚ ਸਪਰੇਅ ਕੀਤੀ ਜਾਏਗੀ ਤਾਂ ਕਿ ਇਹਦੇ ਵਿੱਚ ਜਿਹੜੀ ਮੌਜੂਦ ਜੜੀ ਬੂਟੀ ਹੈ ਉਹਦਾ ਖਾਤਮਾ ਕੀਤਾ ਜਾ ਸਕੇ ਔਰ ਫਸਲ ਜਿਹੜੀ ਹੈ ਉਹ ਅੱਛੇ ਤਰੀਕੇ ਦੇ ਨਾਲ ਗਰੋ ਕਰੇ। ਬੜਾ ਮਿਹਨਤ ਵਾਲਾ ਕੰਮ ਹੈ ਜਿਹੜਾ ਤੁਸੀਂ ਕਰਨ ਦੇ ਹੋ। ਤੇ ਪਾਣੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਲ ਕੀਤੀ ਹੈ? ਇਹ ਜੀ ਦਵਾਈ ਸ਼ਾਮਲ ਕੀਤੀ ਹੈ, ਬੂਟੀ ਜੜੀ ਹੈ ਜਿਹੜੀ ਸਾਰੀ ਖਤਮ ਹੋ ਜਾਣੀ ਹੈ, ਜੀ ਜੀ ਸੜ ਜਾਣੀ ਹੈ ਜੀ 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 ਤੇ ਇੱਕ ਇਹਨਾਂ ਦੇ ਕਣਕ ਸਾਫ਼ ਹੋਵੇਗੀ ਜੀ। ਅੱਛਾ, ਹਾਂਜੀ, ਤੇ ਇਹਦਾ ਫਾਇਦਾ ਕਿੰਨਾ ਕਰੇ ਫਸਲ ਨੂੰ? ਇਹਦਾ ਬਹੁਤ ਫਾਇਦਾ ਜੀ, ਸਾਫ਼ ਹੁੰਦੀ ਕਣਕ, ਦਾਣੇ ਬਹੁਤ ਸਾਫ਼ ਹੁੰਦੇ ਨੇ, ਵਿੱਚ ਜੜੀ ਬੂਟੀ ਜਾਂ ਕੋਈ ਗੰਦ ਵਗੈਰਾ ਨਹੀਂ, ਕੁਛ ਨਹੀਂ ਹੁੰਦੀ ਜੀ ਜੀ, ਖਤਮ ਹੋ ਜਾਂਦੀ ਜੀ। ਤੇ ਕਿੰਨਾ ਕਰ ਖਰਚਾ ਆਂਦਾ 1 ਏਕੜ ਦੇ ਉੱਪਰ? ਇਹ ਤਕਰੀਬਨ 4000 4000। ਵੈਲਕਮ ਟੂ ਮਾਈ ਨਿਊ ਵਲੌਗ। ਮੈਂ ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ, ਤੇ ਤੁਸੀਂ ਵੇਖਣ ਦੇ ਹੋ ਮੇਰਾ YouTube ਚੈਨਲ ਆਪਣਾ ਪੰਜਾਬੀ ਵਲੌਗ। ਮੈਂ ਇਸ ਵਕਤ ਮੌਜੂਦ ਹਾਂ ਜੀ ਆਪਣੇ ਖੇਤਾਂ ਦੇ ਅੰਦਰ, ਜਿੱਥੇ ਸਪਰੇਅ ਕੀਤੀ ਜਾਣ ਰਹੀ ਹੈ ਫਸਲਾਂ ਦੇ ਵਿੱਚ ਜਿਹੜੀ ਮੌਜੂਦ ਜੜੀ ਬੂਟੀ ਹੋ ਜਾਂਦੀ ਹੈ, ਜਿਹਨੂੰ ਦੁੰਬੀ ਸਿਟੀ ਕਿਹਾ ਜਾਂਦਾ ਹੈ, ਉਹਦੇ ਵਾਸਤੇ ਸਪਰੇਅ ਕੀਤੀ ਜਾਣ ਰਹੀ ਹੈ ਸਕਾਈਪ, ਉਹਨੂੰ ਖਤਮ ਕਰਨ ਵਾਸਤੇ। ਤੇ ਮੇਰੇ ਪਿੱਛੇ ਵੇਖ ਸਕਦੇ ਹੋ ਜਿਹੜੀਆਂ ਪੀਟਰ ਵਾਲੀਆਂ ਮਸ਼ੀਨਾਂ ਨੇ ਉਹ ਮੌਜੂਦ ਨੇ ਤੇ ਦੋਸਤ ਉਹਨਾਂ ਦੇ ਵਿੱਚ ਪਾਣੀ ਔਰ ਸਕਾਈਪ ਨੂੰ ਮਿਕਸ ਕਰਕੇ ਤੇ ਉਹ ਫਸਲ ਨੂੰ ਜਿਹੜੀ ਹੈ ਨਾ ਇਹ ਸਾਹਮਣੇ ਨਜ਼ਰ ਆਉਣ ਡਈ ਹੈ ਇਹਦੇ ਵਿੱਚ ਸਪਰੇਅ ਕੀਤੀ ਜਾਏਗੀ ਤਾਂ ਕਿ ਇਹਦੇ ਵਿੱਚ ਜਿਹੜੀ ਮੌਜੂਦ ਜੜੀ ਬੂਟੀ ਹੈ ਉਹਦਾ ਖਾਤਮਾ ਕੀਤਾ ਜਾ ਸਕੇ ਔਰ ਫਸਲ ਜਿਹੜੀ ਹੈ ਉਹ ਅੱਛੇ ਤਰੀਕੇ ਦੇ ਨਾਲ ਗਰੋ ਕਰੇ। ਤੇ ਚੱਲਨੇ ਤੁਹਾਨੂੰ ਦਿਖਾਉਂਦੇ ਆ ਜੀ ਮੁਕੰਮਲ ਪ੍ਰੋਸੈਸ ਕਿ ਕਿਸ ਤਰੀਕੇ ਦੇ ਨਾਲ ਸਪਰੇਅ ਨੂੰ ਤਿਆਰ ਕੀਤਾ। ਸਾਨੂੰ ਅਲਹਮਦੁਲਿਲਾ ਦਿਹਾਤੀ ਹੋਣ ਤੇ ਪੇਂਡੂ ਹੋਣ ਤੇ ਬੜਾ ਫਖਰ ਤੇ ਬੜਾ ਮਾਣ ਹੈ, ਕਿਉਂਕਿ ਸਾਡੀ ਵਜ੍ਹਾ ਦੇ ਉੱਤੋਂ ਆ ਕੇ ਤੇ ਪੂਰੇ ਮੁਲਕ ਦੇ ਜਿਹੜੇ ਲੋਕ ਨੇ ਉਹ ਪਲਦੇ ਨੇ। ਤੇ ਅਸੀਂ ਜਦੋਂ ਇਹ ਪੇਂਡੂ ਕੰਮ ਕਰਨੇ ਆ ਨਾ ਤੇ ਸਾਡੇ ਇਸ ਕੰਮ ਦੇ ਉੱਤੋਂ ਆ ਕੇ ਤੇ ਲੋਕਾਂ ਦਾ ਰੋਜ਼ਗਾਰ ਜਿਹੜਾ ਉਹ ਚੱਲਦਾ ਵੇ। ਤੇ ਸਾਹਮਣੇ ਭਾਈ ਹੁਣੀ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਆ ਕਿ ਕਿਹੜੇ ਕਿਹੜੇ ਚੀਜ਼ਾਂ ਸ਼ਾਮਲ ਜਿਹੜੀਆਂ ਨਾ ਸਪਰੇਅ ਦੇ ਵਿੱਚ ਤੁਸੀਂ ਕੀਤੀਆਂ ਨੇ, ਪਾਣੀ ਦੇ ਵਿੱਚ ਜਿਹੜਾ ਤੁਸੀਂ ਸ਼ਾਮਲ ਕੀਤੀਆਂ ਨੇ, ਤੇ ਜਾਣਨੇ ਜੀ ਉਹਨਾਂ ਕੋਲੋਂ। अस्सलाम वालेकुम जी। वालेकुम सलाम। की हाल है जनाब? ठीक हो? भाई जान माशाअल्लाह बड़ा मेहनत वाला काम है ਜਿਹੜਾ ਤੁਸੀਂ ਕਰਨ ਦੇ ਹੋ। ਤੇ ਪਾਣੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਸ਼ਾਮਲ ਕੀਤੀ ਹੈ? ਇਹ ਜੀ ਦਵਾਈ ਸ਼ਾਮਲ ਕੀਤੀ ਹੈ, ਬੂਟੀ ਜੜੀ ਹੈ ਜਿਹੜੀ ਸਾਰੀ ਖਤਮ ਹੋ ਜਾਣੀ ਹੈ, ਜੀ ਜੀ ਸੜ ਜਾਣੀ ਹੈ ਜੀ ਜੀ ਜੀ, ਤੇ ਇੱਕ ਇਹਨਾਂ ਦੇ ਕਣਕ ਸਾਫ਼ ਹੋਵੇਗੀ ਜੀ। ਅੱਛਾ, ਹਾਂਜੀ, ਤੇ ਇਹਦਾ ਫਾਇਦਾ ਕਿੰਨਾ ਕਰੇ ਫਸਲ ਨੂੰ? ਇਹਦਾ ਬਹੁਤ ਫਾਇਦਾ ਜੀ, ਸਾਫ਼ ਹੁੰਦੀ ਕਣਕ, ਦਾਣੇ ਬਹੁਤ ਸਾਫ਼ ਹੁੰਦੇ ਨੇ, ਵਿੱਚ ਜੜੀ ਬੂਟੀ ਜਾਂ ਕੋਈ ਗੰਦ ਵਗੈਰਾ ਨਹੀਂ, ਕੁਛ ਨਹੀਂ ਹੁੰਦੀ ਜੀ ਜੀ, ਖਤਮ ਹੋ ਜਾਂਦੀ ਜੀ। ਤੇ ਕਿੰਨਾ ਕਰ ਖਰਚਾ ਆਂਦਾ 1 ਏਕੜ ਦੇ ਉੱਪਰ? ਇਹ ਤਕਰੀਬਨ 4000। 4000। ਹਾਂਜੀ, ਔਰ ਕਿੰਨੀ ਦੇਰ ਦੇ ਵਿੱਚ ਇਹਦੇ ਨਾਲ ਤੁਸੀਂ ਸਪਰੇਅ ਜਿਹੜੀ ਉਹ ਕਰ ਲੈਂਦੇ ਹੋ 1 ਕਿੱਲੇ ਨੂੰ? ਇਹ ਤਕਰੀਬਨ 15 ਤੋਂ 20 ਮਿੰਟ ਲੱਗਦੇ ਨੇ। ਜਿਹੜਾ ਪਹਿਲਾਂ ਉਹ ਪੰਪ ਮਾਰਨ ਵਾਲਾ ਸਿਸਟਮ ਹੁੰਦਾ ਸੀ ਉਹ ਖਤਮ ਹੋ ਗਿਆ ਹੁਣ ਜਦੀਦ ਸਿਸਟਮ ਹੈ। ਤੇ ਚਲੋ ਜੀ ਤੁਹਾਨੂੰ ਦਿਖਾਣੇ ਆ ਭਾਈ ਹੁਣੀ ਕਿਸ ਤਰੀਕੇ ਦੇ ਨਾਲ ਛਿੜਕਾਓ ਕਰਦੇ ਨੇ, ਤੇ ਇਨਸ਼ਾਅੱਲਾ ਵੇਖ ਕੇ ਤੁਸੀਂ ਬੜਾ ਖੁਸ਼ ਹੋਵੋਗੇ। ਆਪਣੇ ਪੀਟਰ ਜਿਹੜੇ ਨਾ ਉਹਨਾਂ ਨੇ ਉਹ ਸਟਾਰਟ ਕਰ ਲਏ ਨੇ, ਤੇ ਹੁਣ ਚੱਲਨੇ ਆ ਜਨਾਬ ਤੁਹਾਨੂੰ ਅੱਗੇ ਅੱਗੇ ਦੱਸਨੇ ਆ। ਆਪਣੇ ਬੈਲਟ ਜਿਹੜੇ ਨੇ ਉਹਨਾਂ ਕੱਸ ਲਏ ਨੇ ਤੇ ਮੋਢਿਆਂ ਦੇ ਉੱਪਰ ਚਾੜ ਲੈਣੇ, ਤੇ ਇਹ ਜਨਾਬ ਸਪਰੇਅ ਕਰਨੀ ਸ਼ੁਰੂ ਕਰਨ ਲੱਗੇ ਨੇ। ਇਹ ਦੇਖ ਸਕਦੇ ਹੋ ਪ੍ਰੈਸ਼ਰ, ਕਿੰਨਾ ਪ੍ਰੈਸ਼ਰ ਜਿਹੜਾ ਵੇ ਉਹ ਬਣ ਗਿਆ। ਮਾਸ਼ਾਅੱਲਾ ਦੇਖ ਸਕਦੇ ਹੋ ਜੀ ਕਿਸ ਤਰੀਕੇ ਦੇ ਨਾਲ ਜਵਾਨ ਜਿਹੜੇ ਨੇ ਉਹ ਸਪਰੇਅ ਕਰਨ ਦੇ ਨੇ, ਔਰ ਇਹਦੇ ਅੰਦਰ ਜਿੰਨੀ ਵੀ ਜੜੀ ਬੂਟੀ ਜਿਹੜੀ ਹੋਏਗੀ ਉਹਦਾ ਜਿਹੜਾ ਨਾ ਉਹ ਖਾਤਮਾ ਕਰ ਦਿੱਤਾ ਜਾਏਗਾ, ਕਿਉਂਕਿ ਫਸਲ ਦੇ ਵਿੱਚ ਕਾਫੀ ਦੁੰਬੀ ਸਿਟੀ ਜਿਹੜੀ ਸੀ ਉਹ ਜਮ੍ਹਾਂ ਹੋ ਗਈ ਸੀ। ਤੇ ਵੇਖ ਸਕਦੇ ਹੋ ਇਹਨੂੰ ਕਹਿੰਦੇ ਨੇ ਜੀ ਸਪਰੇਅ। ਇਸ ਸਪਰੇਅ ਦੇ ਨਾਲ ਜੜੀ ਬੂਟੀ ਬਿਲਕੁਲ ਖਤਮ ਹੋ ਜਾਂਦੀ ਹੈ, ਜੜੀ ਬੂਟੀ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ, ਔਰ ਫਸਲ ਦੀ ਪੈਦਾਵਾਰ ਜਿਹੜੀ ਹੈ ਉਹ ਦੁੱਗਣੀ ਹੋ ਜਾਂਦੀ ਹੈ। ਤੇ ਦੇਖ ਸਕਦੇ ਹੋ
ਪਿੱਛੇ ਜਨਾਬ ਉਹਨਾਂ ਤਕਰੀਬਨ 15 ਮਿੰਟਾਂ ਦੇ ਵਿੱਚ 1 ਕਿੱਲਾ ਜਿਹੜਾ ਹੈ ਨਾ ਉਹਨਾਂ ਖ਼ਤਮ ਕਰ ਦਿੱਤਾ, ਸਪਰੇਅ ਕਰ ਦਿੱਤੀ ਤੇ ਹੁਣ ਚੱਲੇ ਨੇ ਦੂਸਰੇ ਕਿੱਲੇ ਦੀ ਤਰਫ। ਮਸ਼ੀਨਾਂ ਜਨਾਬ ਗੱਡੀਆਂ ਨੇ ਮੋਢਿਆਂ ਦੇ ਉੱਤੇ ਚੁੱਕੀਆਂ ਨੇ ਔਰ ਸਪਰੇਅ ਜਿਹੜੀ ਉਹ ਕੀਤੀ ਜਾਣ ਰਹੀ ਹੈ। ਮਿਕਸਚਰ ਜਿਹੜਾ ਦੁਬਾਰਾ ਤਿਆਰ ਕੀਤਾ ਜਾਣ ਡਿਆ, ਸਾਹਮਣੇ ਦੇਖ ਸਕਦੇ ਹੋ ਜੀ। ਫਿਰ ਦੁਬਾਰਾ ਜਿਹੜਾ ਨਾ ਪਾਣੀ ਮਿਕਸ ਕਰਕੇ ਉਸ ਦੇ ਅੰਦਰ ਸਪਰੇਅ ਡਾਲ ਕੇ ਤੇ ਫਿਰ ਦੁਬਾਰਾ ਜਿਹੜਾ ਨਾ ਫਸਲਾਂ ਨੂੰ ਇਸ ਤਰਫ ਆ ਜਾਂਦੇ, ਤਾਂ ਕਿ ਮੁਕੰਮਲ ਜਿਹੜੀ ਹੈ ਨਾ ਆਪਣਾ ਜਿੰਨੀ ਵੀ ਆ ਖੜੀ ਫਸਲ ਹੈ ਇਹ ਸਾਰੀ ਨੂੰ ਸਪਰੇਅ ਕਰ ਦਿੱਤੀ ਜਾਏ, ਤਾਂ ਕਿ ਜਿਉਂ ਜਿਉਂ ਫਸਲ ਵੱਧਦੀ ਜਾਏ ਤੇ ਇਹਦੇ ਵਿੱਚ ਦੁੰਬੀ ਸਿੱਟੀ ਜੜੀ ਬੂਟੀਆਂ ਜਿਹੜਾ ਨਾ ਉਹਨਾਂ ਦਾ ਖਾਤਮਾ ਹੁੰਦਾ ਜਾਏ। ਅਲਹਮਦੁਲਿਲਾ ਜੀ ਫਸਲਾਂ ਨੂੰ ਸਪਰੇਅ ਕਰ ਲਈ ਹੈ ਔਰ ਬੜੇ ਅੱਛੇ ਤਰੀਕੇ ਦੇ ਨਾਲ ਸਪਰੇਅ ਜਿਹੜੀ ਹੋ ਗਈ ਹੈ ਔਰ ਜੜੀ ਬੂਟੀ ਦਾ ਜਿਹੜਾ ਹੁਣ ਖਾਤਮਾ ਹੈ ਉਹ ਇਨਸ਼ਾਅੱਲਾ ਹੋ ਜਾਏਗਾ। ਤੇ ਉਸ ਤੋਂ ਇਲਾਵਾ ਫਸਲ ਜਿਹੜੀ ਸਾਫ਼ ਸੁਥਰੀ ਜਿਹੜੀ ਹੈ ਉਹ ਗਰੋ ਕਰੇਗੀ। ਤੇ ਉਮੀਦ ਕਰਾਂਗਾ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅਗਰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਵਾਉਣਾ ਨਹੀਂ ਭੁੱਲਣਾ ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਜਿਹੜੀ ਹੈ ਉਹ ਬਰ ਵਕਤ ਪਹੁੰਚਦੀ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।